India's Kanishka reply as Canada Parliament honors Khalistani terrorists. The Indian Consulate General in Vancouver announced a memorial service to pay tribute to 329 victims of Khalistani bombing of Air India Kanishka flight in 1985. India stands at the forefront of countering the menace of terrorism and works closely with all nations to tackle this global threat. ਇੰਡੀਅਨ ਡਾਇਸਪੋਰਾ ਦਾ ਮਤਲਬ ਹਿੰਦੂਆਂ ਨੂੰ ਕੋਈ ਕਹਿ ਰਹੇ ਨੇ ਜੀ ਤੁਸੀਂ ਸੋਲੀਡੈਰਿਟੀ ਦਿਖਾਓ, ਇਹਦਾ ਮਤਲਬ ਇਹ ਹੈ ਕਿ ਸਿੱਖਾਂ ਨੇ ਤਾਂ ਕੈਨੇਡੀਅਨ ਪਾਰਲੀਮੈਂਟ ਨੂੰ ਵਿਨ ਓਵਰ ਕਰ ਲਿਆ, ਉਹਨਾਂ ਨੇ ਤਾਂ ਨਾਇਕ ਬਣਾ ਦਿੱਤਾ ਹਰਦੀਪ ਸਿੰਘ। ਹੁਣ ਤੁਸੀਂ ਆ ਕੇ ਜਿਹੜਾ ਉਹ ਗਲ ਪਾਓ। ਇੰਡੀਅਨਸ ਨੂੰ ਇਹ ਖੌਫ ਹੈ ਵੀ ਅਲਟੀਮੇਟਲੀ ਕਨਿਸ਼ਕਾ ਕਾਂਡ ਦੀਆਂ ਜਿਹੜੀਆਂ ਪਰਤਾਂ ਵੀ ਜਦੋਂ ਖੁੱਲੀਆਂ ਤੇ ਜਿਵੇਂ ਹਰਦੀਪ ਸਿੰਘ ਨਿੱਜਰ ਜਾਂ ਰਿਪੁਦਮਨ ਸਿੰਘ ਮਲਕ ਦੋਨਾਂ ਦੇ ਇਸ ਮਰਡਰ ਦੇ ਲਈ ਇੰਡੀਅਨ ਏਜੰਸੀਆਂ ਜ਼ਿੰਮੇਵਾਰ ਨੇ, ਈਵਨ ਕਨਿਸ਼ਕਾ ਕਾਂਡ ਲਈ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਵਿੱਚ ਟਰਾਂਸਨੈਸ਼ਨਲ ਆਪਰੇਸ਼ਨ ਲਈ ਬਦਨਾਮ ਭਾਰਤ ਨੇ ਜਵਾਬੀ ਪੈਂਤੜਾ ਵਰਤਦਿਆਂ 23 ਜੂਨ ਨੂੰ ਕਨਿਸ਼ਕਾ ਹਵਾਈ ਹਾਦਸੇ ਵਿੱਚ ਮਾਰੇ ਗਏ 329 ਵਿਅਕਤੀਆਂ ਦੀ ਯਾਦ ਵਿੱਚ ਇੱਕ ਮੈਮੋਰੀਅਲ ਸਰਵਿਸ ਵੈਨਕੂਵਰ ਵਿੱਚ ਕਰਨ ਦਾ ਐਲਾਨ ਕੀਤਾ ਹੈ। ਸੋ ਇਸ ਵਿੱਚ ਭਾਰਤੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਇੰਡੀਅਨ ਕੌਂਸੂਲੇਟ ਵਿੱਚ ਅਪੀਲ ਕੀਤੀ ਗਈ ਹੈ ਔਰ ਇਹ ਅਸਲ ਵਿੱਚ ਕੈਨੇਡੀਅਨ ਹਿੰਦੂਆਂ ਨੂੰ ਕੈਨੇਡੀਅਨ ਸਰਕਾਰ ਅਤੇ ਸਿੱਖਾਂ ਦੇ ਖਿਲਾਫ ਭੜਕਾਉਣ ਵਾਲੀ ਜਿਹੜੀ ਹੈ ਕਾਰਵਾਈ ਹੈ ਔਰ ਹਕੀਕਤ ਇਹ ਹੈ ਕਿ ਕਨਿਸ਼ਕਾ ਹਵਾਈ ਕਾਂਡ ਭਾਰਤੀ ਏਜੰਸੀਆਂ ਦੀ ਹੀ ਕਰਤੂਤ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੈਨੇਡਾ ਦੀ ਪਾਰਲੀਮੈਂਟ ਦੀਆਂ ਸਾਰੀਆਂ ਹੀ ਪਾਰਟੀਆਂ ਨਾਲ ਸੰਬੰਧਿਤ ਮੈਂਬਰਾਂ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਇਕੱਲੀਆਂ ਜਦੋਂ ਅਸੀਂ ਬਹੁਤ ਵਾਰ ਕੈਨੇਡੀਅਨ ਪੋਲੀਟੀਕਲ ਪਾਰਟੀਜ਼ ਦੀ ਗੱਲ ਕਰਦੇ ਹਾਂ ਤੇ ਲਿਬਰਲ ਔਰ NDP ਔਰ ਕੰਜ਼ਰਵੇਟਿਵਸ ਦੀ ਗੱਲ ਹੁੰਦੀ ਹੈ, ਇਸ ਗੱਲ ਦਾ ਧਿਆਨ ਰਹੇ ਕਿ ਬਲੌਕ ਕਿਊਬੇਕॉयस ਜਿਹੜੀ ਕਿਊਬੈਕ ਦੀ ਪ੍ਰਮੁੱਖ ਪਾਰਟੀ ਹੈ ਔਰ ਇਹ ਬਲੌਕ ਕਿਊਬੇਕॉयस ਉਹ ਪਾਰਟੀ ਹੈ ਜਿਹੜੀ ਕਿਊਬੈਕ ਨੂੰ ਕੈਨੇਡਾ ਤੋਂ ਅੱਡ ਕਰਨਾ ਚਾਹੁੰਦੀ ਹੈ। ਉਹਨਾਂ ਦਾ ਤਾਂ ਏਜੰਡਾ ਜਾਂ ਉਹਨਾਂ ਦੀ ਮਿਸ਼ਨ ਸਟੇਟਮੈਂਟ ਹੀ ਇਹ ਔਰ ਇਸ ਮੁੱਦੇ ਤੇ ਉਹਨਾਂ ਦੀ ਲੌਬੀ ਦਾ ਹੀ ਅਸਰ ਸੀ ਕਿ 2 ਵਾਰ ਕੈਨੇਡਾ 'ਚ 1980 ਔਰ 1995 ਦੇ ਵਿੱਚ ਜਿਹੜਾ ਰੈਫਰੈਂਡਮ ਹੋਇਆ, ਹਾਲਾਂ ਉਹਦੇ 'ਚ ਉਹ ਜਿੱਤ ਨਹੀਂ ਸਕੇ, 2-3% ਦੇ ਨਾਲ ਜਿਹੜਾ ਡਿਫੀਟ ਹੋਏ, ਲੇਕਿਨ ਲਗਾਤਾਰਤਾ ਨਾਲ 1995 ਤੋਂ ਹੁਣ ਤੱਕ ਵੀ ਬਲੌਕ ਕਿਊਬੇਕॉयस ਜੇ ਕਿਊਬੈਕ ਦੀਆਂ 50 ਜਾਂ ਕੁਛ ਇੰਨੀਆਂ ਸੀਟਾਂ ਨੇ ਤੇ 25, 30, 35 ਜਿਹੜੀਆਂ ਨੇ ਉਹਨਾਂ ਦੇ ਕੋਲ ਹੀ ਹੁੰਦੀਆਂ ਨੇ। ਸੋ ਉਹ ਵੀ ਇਹਦੇ 'ਚ ਸ਼ਾਮਲ ਹੋਏ, ਕੋਈ ਇੱਕ ਵੀ ਮੈਂਬਰ ਐਸਾ ਨਹੀਂ ਸੀ। ਔਰ ਇਸ ਦੇ ਲਈ ਮੇਰਾ ਖਿਆਲ ਹੈ ਕਿ ਵੀ ਰਾਹ ਵਾਲੇ ਆਪਣੇ ਉਹ ਜਿਹੜਾ ਇੱਕ ਆਰੀਆ ਨਾਂ ਦਾ ਚੰਦਰਾ ਆਰੀਆ MP ਵਗੈਰਾ ਉਹਦੇ ਪੈਸੇ ਪੂਸੇ ਕੱਟ ਲੈਣਗੇ ਕਿ ਵੀ ਤੂੰ ਵੀ ਖੜਾ ਹੋਇਆ ਸ਼ਰਧਾਂਜਲੀ ਦੇਣ ਲਈ, ਹੁਣ ਤੂੰ ਦੱਸ ਕੇ ਵੀ ਕੀ ਹੈ। ਹਾਲਾਂ ਹੁਣ ਉਹ ਸਭ ਤੋਂ ਜ਼ਿਆਦਾ ਰੌਲਾ ਪਾਉਂਦਾ ਕਿ ਜੀ ਇਹ ਕੈਨੇਡੀਅਨ ਹਿੰਦੂਆਂ ਨੂੰ ਖਤਰਾ ਹੈ ਤੇ ਦਿਸ ਦੈਟ। ਸੋ ਇਹ ਜਿਉਂ ਹੀ ਜਦੋਂ ਅਸੀਂ ਕੱਲ੍ਹ ਸਿਐਟਲ ਪਹੁੰਚੇ ਔਰ ਇਹ ਖਬਰ ਸਾਹਮਣੇ ਸੀ ਕਿ ਭਾਈ 18 ਜੂਨ ਹੈ ਔਰ ਇਹ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਤੇ ਮੈਂ ਸੋਚ ਰਿਹਾ ਸੀ ਵੀ ਇੰਡੀਅਨਸ ਕਿਵੇਂ ਰਿਐਕਟ ਕਰਨਗੇ। ਇਹ ਬਹੁਤ ਈਵਨ ਸ਼ਾਇਦ ਕਿਸੇ ਸਿੱਖ ਜਥੇਬੰਦੀ ਨੂੰ ਵੀ ਜਾਂ ਕਿਸੇ ਐਕਟਿਵਿਸਟ ਨੂੰ ਵੀ ਇਹ ਹੋਪ ਨਾ ਹੋਏ ਕਿ ਵੀ ਇਸ ਲੈਵਲ ਦੇ ਉੱਤੇ ਕੈਨੇਡੀਅਨ ਪਾਰਲੀਮੈਂਟ ਜਿਹੜੀ ਹੈ ਉਹ ਰੈਕਗਨਾਈਜ਼ ਕਰੇਗੀ ਔਰ ਭਾਰਤ ਦੇ ਲਈ ਵੀ ਲਾਈਕ ਇਹ ਸ਼ਾਟ ਫਰੋਮ ਦਾ ਬਲੂ ਤੋਂ ਵੱਜਿਆ ਗੋਲਾ ਸਿਰ ਦੇ ਵਿੱਚ ਆ ਕੇ ਹੁਣ ਉਹਨਾਂ ਨੇ ਜਿਹੜਾ ਇਮੀਡੀਏਟ ਆਪਣੇ ਕੌਂਸੂਲੇਟ ਰਾਹੀਂ ਜਾਂ ਜਿਹੜਾ ਉਹਨਾਂ ਦਾ ਪਾਰਟ ਹੈ ਉਹਦੇ ਰਾਹੀਂ ਇਸ ਸਾਰੇ ਦਾ ਕੀ ਰਿਐਕਸ਼ਨ ਦੇਣਾ ਉਹ ਇਜ਼ਹਾਰ ਕਰਵਾਇਆ। ਉਹਦੇ 'ਚ ਇੱਕ ਪਾਸੇ ਤਾਂ ਉਹ ਜਿਵੇਂ ਆਪਣੀ ਆਡੀਅנס ਨੂੰ ਤਾਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਟਿਟ ਫॉर ਟੈਟ, ਜੇ ਕੈਨੇਡੀਅਨ ਪਾਰਲੀਮੈਂਟ ਨੇ ਕੀਤਾ ਤੇ ਅਸੀਂ ਜਿਹੜੇ ਕਨਿਸ਼ਕਾ ਕਾਂਡ ਜਿਹੜਾ ਖਾਲਿਸਤਾਨੀਆਂ ਨੇ ਕੀਤਾ ਔਰ ਉਹਦੇ 'ਚ 329 ਮੁਸਾਫਰ ਮਾਰੇ ਗਏ ਔਰ ਕੈਨੇਡਾ ਨੇ ਕੋਈ ਜਿਹੜਾ ਉਸ ਨੂੰ ਮੰਤਕੀ ਅੰਜਾਮ ਤੱਕ ਨਹੀਂ ਪਹੁੰਚਾਇਆ ਸੀ ਉਹਨਾਂ ਨੂੰ ਟ੍ਰਿਬਿਊਟ ਦੇ ਰਹੇ। ਮਤਲਬ ਇਹ ਸਿੱਧੀ ਡਿਵੀਜ਼ਨ ਹੈ ਕਿ ਹਰਦੀਪ ਸਿੰਘ ਨਿੱਜਰ ਅਸੀਂ ਤੁਹਾਡਾ ਮਾਰਿਆ, ਤੁਸੀਂ ਉਹਨੂੰ ਟ੍ਰਿਬਿਊਟ ਦੇਈ ਜਾਓ, ਕੈਨੇਡਾ ਦੀ ਪਾਰਲੀਮੈਂਟ ਵੀ ਦੇ ਅਸੀਂ ਜਿਹੜਾ ਉਸ ਹੁਣ ਇੱਕ ਤਾਂ ਇਹ ਮੈਸੇਜ ਟਿਟ ਫॉर ਟੈਟ ਦੇ ਥੱਲੇ ਆਪਣੀ ਆਡੀਅנס ਨੂੰ, ਕਿਉਂਕਿ ਸਾਰਾ ਹਿੰਦੁਸਤਾਨ ਉਹਨਾਂ ਦਾ ਮੀਡੀਆ ਜਿਹੜੇ ਈਵਨ ਕ੍ਰਿਟੀਕਲ ਵੀ ਨੇ BJP ਉਹ ਵੀ ਸਟਨ ਹੋ ਗਿਆ ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਗੱਲ ਹੁਣ ਅਜੇ ਜਦੋਂ ਕੁਛ ਦਿਨ ਪਹਿਲਾਂ ਕੁਛ ਹਫ਼ਤੇ ਪਹਿਲਾਂ ਕੈਨੇਡਾ ਔਰ ਅਮਰੀਕਾ ਦੀ
ਅਮਰੀਕਾ ਦੀਆਂ ਪਾਰਲੀਮੈਂਟਸ ਨੇ, ਕੈਨੇਡਾ ਦੀ ਪਾਰਲੀਮੈਂਟ, ਅਮਰੀਕਨ ਕਾਂਗਰਸ ਨੇ ਤਿੱਬਤ ਦੇ ਹੱਕ 'ਚ ਮਤਾ ਪਾਸ ਕੀਤਾ ਤੇ ਉਸ ਨੂੰ ਲੈ ਕੇ ਵੀ ਇੱਕ ਦੋ ਜਿਹੜੇ ਨੇ ਉਹਨਾਂ ਦਾ ਇਹ ਰਿਐਕਸ਼ਨ ਸੀ ਕਿ ਵੀ ਇਹ ਭਾਵੇਂ ਤਿੱਬਤ ਨੂੰ ਤਾਂ ਜਿਹੜਾ ਜਿਨ੍ਹਾਂ ਦੇ ਹੱਕ 'ਚ ਕੀਤਾ, ਈਵਨ ਦਲਾਈ ਲਾਮਾ ਵੀ ਨਹੀਂ ਕਹਿੰਦਾ ਵੀ ਮੈਂ ਚੀਨ ਤੋਂ ਟੁੱਟਣਾ, ਉਹ ਤਾਂ ਆਟੋਨਮਸ ਸਟੇਟਸ ਹੀ ਮੰਗਦਾ। ਪਰ ਉਹਨਾਂ ਨੇ ਕਿਹਾ ਵੀ ਜੇ ਕੱਲ੍ਹ ਨੂੰ ਕੈਨੇਡਾ ਜਾਂ ਅਮਰੀਕਾ ਨੇ ਇਹ ਪਾਸ ਕਰਤਾ ਵੀ ਖਾਲਿਸਤਾਨ, ਸਿੱਖਾਂ ਨੂੰ ਖਾਲਿਸਤਾਨ ਦਿਓ, ਤੇ ਇਹ ਤਾਂ ਕੰਮ ਗੜਬੜ ਹੋ ਜਾਏਗੀ। ਉਹਨਾਂ ਨੂੰ ਹੁਣ ਜਿਹੜੇ ਦੁਸ਼ਮਣ ਬੈਠੇ ਨੇ ਉਹਨਾਂ ਨੂੰ ਤਾਂ ਨਜ਼ਰ ਆ ਰਿਹਾ ਵੀ ਇਸ ਸਾਰੇ 'ਚੋਂ ਕੀ ਨਿਕਲ ਸਕਦਾ। ਔਰ ਜਦੋਂ ਕੈਨੇਡੀਅਨ ਪਾਰਲੀਮੈਂਟ ਨੇ ਹਰਦੀਪ ਸਿੰਘ ਨਿੱਜਰ ਨੂੰ ਇਨ ਟੋਟੋ ਸਾਰੀਆਂ ਪਾਰਟੀਆਂ ਨੇ ਟ੍ਰਿਬਿਊਟ ਦਿੱਤੀ, ਤੇ ਜ਼ਾਹਰ ਹੈ ਵੀ ਉਹ ਤਾਂ ਇਸ ਹੱਦ ਤੱਕ ਸਿਥਰ ਹੋ ਗਏ ਹੋਣਗੇ ਉਹਨਾਂ ਦੇ ਫੋਰਨ ਆਫਿਸ ਤੋਂ ਲੈ ਕੇ ਉਹਨਾਂ ਦੇ ਅਜੀਤ ਡੋਵਲ ਵਰਗੀ ਕਿਲਰ ਸਪਾਈ ਮਾਸਟਰ ਵੀ, ਕਿ ਇਹ ਤਾਂ ਅੱਜ ਇਹ ਹੈ, ਕੱਲ੍ਹ ਨੂੰ ਇਹੀ ਕੈਨੇਡੀਅਨ ਪਾਰਲੀਮੈਂਟ ਸੈਂਸ਼ਰ ਕਰੇਗੀ, ਇਹੀ ਕੈਨੇਡਾ ਕੱਲ੍ਹ ਨੂੰ ਹਰਦੀਪ ਸਿੰਘ ਨਿੱਜਰ ਦੇ ਕੇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਏਗੀ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੈ ਕੇ ਜਾਏਗੀ ਜੇ ਇੰਡੀਆ ਨੇ ਕੋਆਪਰੇਟ ਨਾ ਕੀਤਾ। ਔਰ ਇਹ ਤਾਂ ਸਿੱਖਾਂ ਦੇ, ਜਿਹਨੂੰ ਅਸੀਂ ਦਹਿਸ਼ਤਗਰਦ ਕਹਿ ਕੇ, ਜਿਹਦੀ ਪ੍ਰਾਪਰਟੀ ਕੁਰਕ ਕੀਤੀ ਹੈ, ਜਿਹਨੂੰ ਅਸੀਂ ਮਾਰਿਆ ਆਪਣੀਆਂ ਡਰਟੀ ਜਿਹੜੀਆਂ ਗੇਮਸ ਦੇ ਨਾਲ ਆਪਣੇ ਮਰਸਨਰੀਜ਼ ਰਾਹੀਂ, ਇਹ ਤਾਂ ਉਸ ਨੂੰ ਨਾਇਕ ਬਣਾ ਦਿੱਤਾ ਉਹਨਾਂ ਨੇ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਦਲ ਖਾਲਸਾ ਨੇ ਬਿਲਕੁਲ ਠੀਕ ਕਿਹਾ ਕਿ 40 ਸਾਲਾਂ 'ਚ ਪਹਿਲਾ ਖਾਲਿਸਤਾਨੀ ਨਾਇਕ ਹੈ ਜਿਹਨੂੰ ਕਿਸੇ ਦੇਸ਼ ਮੁਲਕ ਦੀ ਪਾਰਲੀਮੈਂਟ ਨੇ ਟ੍ਰਿਬਿਊਟ ਦਿੱਤੀ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਪਾਰਟ ਤਾਂ ਉਹਨਾਂ ਲਈ ਇਹ ਹੈ, ਪਰ ਦੂਸਰਾ ਮੈਨੂੰ ਇਹ ਲੱਗਦਾ ਹੈ ਜਿਹੜੀ ਗੱਲ ਅਸੀਂ ਵੀ ਇਸ ਪਲੇਟਫਾਰਮ ਤੋਂ ਕਰਦੇ ਹਾਂ ਵੀ ਇਹ ਗੱਲ ਇੱਥੇ ਨਹੀਂ ਰੁਕਣੀ ਚਾਹੀਦੀ, ਕਿਉਂਕਿ ਜਦੋਂ ਕੈਨੇਡੀਅਨ ਏਜੰਸੀਆਂ ਨੇ ਇਹ ਬਰੀਫ ਵੀ ਕੀਤਾ, ਜਿਹੜਾ ਜ਼ਾਹਰ ਹੈ ਗਲੋਬ ਐਂਡ ਮੇਲ ਜਾਂ ਦੂਸਰਿਆਂ ਰਾਹੀਂ ਆਇਆ, ਕਿ ਈਵਨ ਰਿਪਦਮਨ ਸਿੰਘ ਮਲਿਕ ਜਿਹੜਾ ਇਹਨਾਂ ਦਾ ਹੀ ਬੰਦਾ ਸੀ ਉਹਨੂੰ ਵੀ ਇਹਨਾਂ ਨੇ ਮਾਰਿਆ। ਬਿਲਕੁਲ। ਫਿਰ ਇਹ ਗੱਲ ਸਾਹਮਣੇ ਆਈ ਔਰ ਅਸੀਂ ਇਸ ਪਲੇਟਫਾਰਮ ਤੋਂ ਵੀ ਕਿਹਾ ਕਿ ਵੀ ਸਿੱਖ ਜਥੇਬੰਦੀਆਂ ਹੁਣ ਇਸ ਗੱਲ ਤੇ ਖਲੋ ਜਾਣ ਕਿ ਵੀ ਇਸ ਸਾਰੇ ਨੂੰ ਜੇ ਅੰਦਰੂਨੀ ਤੌਰ ਤੇ ਟਰੂਲੀ ਇਨਵੈਸਟੀਗੇਟ ਕੀਤਾ ਜਾਏਗਾ ਤੇ ਕਨਿਸ਼ਕਾ ਬੰਬ ਕਾਂਡ ਜਿਹੜਾ ਕਿ 23 ਜੂਨ 1985 ਨੂੰ ਕਰਵਾਇਆ ਗਿਆ, ਜਿਸ ਦੇ ਵਿੱਚ 329 ਬੇਗੁਨਾਹ ਲੋਕ, ਜਿਨ੍ਹਾਂ ਦੇ ਵਿੱਚ ਜਿਹੜੇ ਨੇ ਬੱਚੇ, ਬੀਬੀਆਂ ਔਰ ਫਲਾਈਟ ਦਾ ਕਰੂ ਵੀ ਸ਼ਾਮਲ ਸੀ, ਇਹ ਵੀ ਇੰਡੀਅਨ ਏਜੰਸੀਆਂ ਦਾ ਕੰਮ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਕ ਜੇ ਹਾਲਾਂਕਿ ਇਹ ਨਹੀਂ ਹੈ ਕਿ ਵੀ ਕੋਈ ਉਹਨਾਂ ਨੂੰ ਦੀ ਯਾਦ 'ਚ ਜੇ ਮੈਮੋਰੀਅਲ ਬਣਿਆ ਹੋਇਆ ਹੈ ਟੋਰਾਂਟੋ ਦੇ ਵਿੱਚ ਵੀ, ਦੂਸਰਾ ਵੀ, ਔਰ ਈਵਨ ਸਿੱਖ ਜਥੇਬੰਦੀਆਂ ਵੀ ਟੋਰਾਂਟੋ 'ਚ ਹੁਣ ਤਾਂ ਸੁਖਵਿੰਦਰ ਸਿੰਘ ਹੰਸਰਾ ਚੜ੍ਹਾਈ ਕਰ ਗਏ, ਉਹ ਵੀ ਉੱਥੇ ਜਾਂਦੇ ਸੀ ਕਿ ਭਾਈ ਅਸੀਂ ਵੀ ਜਿਹੜੇ ਕੋਈ ਵੀ ਇਨੋਸੈਂਟ ਮਾਰੇ ਗਏ ਨੇ ਅਸੀਂ ਤਾਂ ਉਹਨਾਂ ਦੇ ਨਾਲ ਹੈ, ਉਹਨਾਂ ਵਿਚਾਰੇ ਬੇਗੁਨਾਹ ਲੋਕਾਂ ਦੇ ਨਾਲ। ਪਰ ਇਸ ਨੂੰ ਬਿਲਕੁਲ ਐਜ਼ ਏ ਪ੍ਰੋਵੋਕੇਸ਼ਨ ਦੇਣਾ, ਇਹ ਦੋਨੋਂ ਹੀ ਪਾਰਟ ਹੈ। ਇੱਕ ਤਾਂ ਇਹ ਲਾਮਬੰਦੀ ਹੈ ਕੈਨੇਡੀਅਨ ਹਿੰਦੂਆਂ ਦੀ ਕਿ ਬਈ ਹੁਣ ਤਾਂ ਪਾਰਲੀਮੈਂਟ ਵੀ ਖਾਲਿਸਤਾਨੀਆਂ ਦੇ ਨਾਲ ਖਲੋ ਗਈ, ਤੁਸੀਂ ਬਾਹਰ ਨਿਕਲੋ, ਤੁਸੀਂ ਦੱਸੋਗੇ ਵੀ ਤੁਸੀਂ ਜਿਹੜਾ ਉਹ ਇਹਨਾਂ ਦੇ ਨਾਲ ਨਹੀਂ ਹੋ ਸਰਕਾਰ ਦੇ, ਸਿੱਖਾਂ ਨੂੰ ਵੀ ਇਹ ਤਾਂ, ਕਿਉਂਕਿ ਜੇ ਔਰ ਇਹ ਸਾਰੀ ਅਪੀਲ ਦੇ ਵਿੱਚ ਅਪੀਲ ਕੀਤੀ ਗਈ ਇੰਡੀਅਨਸ ਨੂੰ ਕਿ ਜੀ ਵੱਡੀ ਗਿਣਤੀ 'ਚ ਆਓ, ਇਹਦਾ ਮਤਲਬ ਹੈ ਇਹ ਪ੍ਰੋਵੋਕੇਸ਼ਨ ਵੀ ਹੈ ਸਿੱਖਾਂ ਦੇ ਲਈ। ਜੇ ਅਸੀਂ ਜਾ ਕੇ ਇਹਨਾਂ ਨੂੰ ਕਨਫਰੰਟ ਕਰਾਂਗੇ ਔਰ ਇਹ ਸਾਰੇ 'ਚੋਂ ਕੋਈ ਟਕਰਾਅ ਨਿਕਲਦਾ, ਉਹ ਉਹਨਾਂ ਇੰਡੀਆ ਐਸੀ ਬੁਰੀ ਤਰ੍ਹਾਂ ਫਸਿਆ ਹੋਇਆ ਇਹਦਾ ਸਿਰ, ਉਹ ਇਹਦੇ 'ਚੋਂ ਨਿਕਲਣ ਦੀ ਬਜਾਏ ਹੋਰ ਫਸਦਾ ਜਾਂਦਾ, ਕਿਉਂਕਿ ਜਾਂ ਤਾਂ ਇਮਾਨਦਾਰੀ ਨਾਲ ਕਲੀਨ ਹੋਣ ਕਿ ਵੀ ਇਹ ਹੈ ਕਾਰਵਾਈ, ਅਸੀਂ ਜਿਹੜਾ ਇਸ ਦੀ ਜ਼ਿੰਮੇਵਾਰੀ ਲੈਂਦਾ, ਠੀਕ ਹੈ ਫਿਰ ਹੋ ਜਾਏ ਜੋ ਸਰਕਾਰਾਂ ਕਰਦੀਆਂ ਨੇ। ਪਰ ਕਿਉਂਕਿ ਝੂਠ, ਕਪਟ, ਧੋਖਾ ਉਹ ਤਾਂ ਬਿਲਟ ਇਨ ਹੈ, ਉਹ ਇਨਹੈਰੈਂਟ ਹੈ, ਇਹਨਾਂ ਦੇ DNA ਦਾ ਹਿੱਸਾ ਹੈ। ਇਹ ਕਿਵੇਂ ਜਿਹੜਾ ਉਹ ਸੱਚ ਨੂੰ ਕਬੂਲ ਸਕਦੇ ਨੇ? ਕਿਉਂਕਿ ਇਹਨਾਂ ਦੇ ਲਈ ਤਾਂ ਜਿਹੜੀ ਸਿੱਖਾਂ ਦੇ ਖਿਲਾਫ, ਸਿੱਖ ਨੇਸ਼ਨ ਦੇ ਖਿਲਾਫ, ਸਿੱਖ ਕੌਮ ਦੇ ਖਿਲਾਫ 40 ਵਰੇ ਪਹਿਲਾਂ ਇਹਨਾਂ ਨੇ ਟੋਟਲ ਵਾਰ ਜਿਹੜੀ ਵਿੱਢੀ, ਉਹਦੀ ਕੰਟੀਨਿਊਟੀ ਹੈ। ਔਰ ਇਹਨਾਂ ਨੇ ਜਿਹੜਾ ਜੇ ਅਸੀਂ ਦੇਖੀਏ ਸਾਰੇ ਪਾਰਟ ਨੂੰ ਕਿ ਇਸ ਸਾਰੇ ਤੋਂ ਬਾਅਦ ਵੀ ਜਦੋਂ ਕਿ ਮੋਦੀ ਅਮਰੀਕਾ ਦੀ ਧਰਤੀ ਦੇ ਉੱਤੇ ਸੀ 18 ਜੂਨ ਨੂੰ ਮਾਰਨ ਤੋਂ ਬਾਅਦ, ਉਹ ਜਿਹੜਾ ਨਿਖਿਲ ਗੁਪਤਾ ਔਰ ਦੂਸਰਾ ਜਿਹੜਾ ਹਦਾਇਤ ਦੇ ਰਿਹਾ ਆਪਣੇ ਹਾਰਡ ਕੇ ਫਰਦਰ ਕੰਮ ਕਰੋ, ਸਾਰੇ ਮੁਕਾਓ ਇਹ ਸਾਰੇ ਨੂੰ, ਔਰ ਉਸ ਤੋਂ ਬਾਅਦ ਕੋਈ ਹਟੇ ਨਹੀਂ ਨੇ। ਕਿਉਂਕਿ ਜੋ ਕੁਝ ਅਸੀਂ ਦੇਖ ਰਹੇ ਹਾਂ ਇਹਨਾਂ ਦੀ ਨੀਤੀਆਂ ਜਾਂ ਦੂਸਰਾ, ਇਹ ਕਿਸੇ ਹੱਦ ਤੱਕ ਵੀ ਜਿਹੜੇ ਨੇ ਉਹ ਜਾਣ ਨੂੰ ਤਿਆਰ ਨੇ। ਪਰ ਹੁਣ ਕਿਉਂਕਿ ਥੋੜ੍ਹਾ ਜਿਹਾ ਫੁੱਲ ਸਟਾਪ ਲੱਗਿਆ, ਔਰ ਮੈਂ ਇਸ ਨੂੰ ਜੇ ਇਹਨਾਂ ਦੇ ਹੀ ਨਜ਼ਰੀਏ ਨਾਲ ਦੇਖਾਂ, ਇੰਡੀਆ ਨਿਊਜ਼ ਨੇ ਖਬਰ ਲਾਈ, ਇੰਡੀਆਜ਼ ਕਨਿਸ਼ਕਾ ਰਿਪਲਾਈ ਐਜ਼ ਕੈਨੇਡਾ ਪਾਰਲੀਮੈਂਟ ਆਨਰਸ ਖਾਲਿਸਤਾਨੀ ਟੈਰਰਿਸਟ। ਇਹ ਬਿਲਕੁਲ ਕਿ ਜੀ ਜੇ ਉਹਨਾਂ ਨੂੰ ਇਹ ਹੈ ਵੀ ਇਹ ਖਾਲਿਸਤਾਨੀ ਦਹਿਸ਼ਤਗਰਦ ਨੂੰ ਕੈਨੇਡਾ ਦੀ ਪਾਰਲੀਮੈਂਟ ਨੇ ਆਨਰ ਕਰਤਾ, ਉਹਨਾਂ ਨੇ ਕਿਹਾ ਜੀ ਇੰਡੀਆਜ਼ ਕਨਿਸ਼ਕਾ ਰਿਪਲਾਈ
ਭਾਰਤ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜੇ 329 ਜਿਹੜੇ ਵਿਕਟਮ ਬੜੇ ਵਿਚਾਰੇ ਬੇਗੁਨਾਹ ਲੋਕ, ਉਹ ਭਾਰਤ ਜਿਹੜਾ ਉਹ ਆਪਣੇ ਹਿੰਦੂ ਪਾਲੇ ਵਿੱਚ ਲੈ ਆਇਆ ਕਿ ਐਜ਼ ਇਫ ਉਹਨਾਂ 'ਚ ਮਰਨ ਵਾਲਿਆਂ 'ਚ ਮੇਰਾ ਖਿਆਲ ਹੈ 15-16 ਮੁਲਕਾਂ ਦੇ ਸ਼ਹਿਰੀ ਸੀ, ਉਹਨਾਂ 'ਚ ਬੱਚੇ ਵੀ ਸੀ, ਉਹਨਾਂ 'ਚ ਸਿੱਖ ਵੀ ਸੀ, ਬ੍ਰਿਟਿਸ਼ ਵੀ ਸੀ, ਆਇਰਿਸ਼ ਵੀ ਸੀ, ਕੈਨੇਡੀਅਨ ਤਾਂ ਹੈ ਹੀ ਸੀ, ਬਾਕੀ ਮੁਲਕਾਂ ਅਮਰੀਕਨ ਵੀ ਸੀ। ਹੁਣ ਇਹ ਕਿਵੇਂ ਹੋ ਗਿਆ ਕਿ ਵੀ ਐਸੇ ਕੌਣ ਲੋਕ ਨੇ ਜਿਨ੍ਹਾਂ ਨੇ ਕਨਿਸ਼ਕਾ ਵਾਲੀ ਗੱਲ ਨੂੰ ਗਲੋਰੀਫਾਈ ਕੀਤਾ ਹੋਏ? ਇਹਨਾਂ ਨੇ ਰਾਦਰ ਸਿੱਖਾਂ ਨੂੰ ਬਦਨਾਮ ਕਰਨ ਲਈ ਇਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਕੇ, ਔਰ ਜੇ ਕਹਿਣਾ ਹੋਏ ਕਿ ਜੇ ਸੱਚਮੁੱਚ ਜੋ ਇਹਨਾਂ ਦਾ ਭਾਰਤੀ ਏਜੰਸੀਆਂ ਦਾ ਦਾਅਵਾ ਸਿੱਖਾਂ ਦੇ ਦਾ ਇਹ ਕੰਮ ਸੀ ਖਾਲਿਸਤਾਨੀਆਂ ਦਾ, ਫਿਰ ਤਲਵਿੰਦਰ ਸਿੰਘ ਪਰਮਾਰ ਜਿਹੜੇ ਕੈਨੇਡੀਅਨ ਸਿਟੀਜ਼ਨ ਸੀ, ਇੰਡੀਅਨ ਪੁਲਿਸ ਦੇ ਹੱਥ ਆਏ। ਇਹਨਾਂ ਦੇ ਕੋਲ ਤਾਂ ਮੌਕਾ ਸੀ ਕਿ ਵੀ ਇਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਿੰਦੇ ਐਕਸਟ੍ਰਾਡਾਈਟ ਹੁੰਦਾ, ਟ੍ਰਾਇਲ ਹੁੰਦਾ ਕਿ ਆਹ ਦੇਖੋ ਜੀ ਉਹਨਾਂ ਨੇ ਫੜ ਕੇ ਟੌਰਚਰ ਕਰਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ, ਕਿਉਂਕਿ ਐਸਾ ਕੁਝ ਸੀ ਜਿਹੜਾ ਉਹ ਸਾਇਲੈਂਟ ਕਰਨਾ ਚਾਹੁੰਦੇ ਸੀ ਤਾਂ ਕਿ ਹਕੀਕਤ ਬਾਹਰ ਨਾ ਆਏ। ਰਿਪੁਦਮਨ ਸਿੰਘ ਮਲਕ ਜਿਹਨੂੰ ਇਹਨਾਂ ਨੇ ਵਿਨਓਵਰ ਵੀ ਕਰ ਲਿਆ, ਉਹਨੂੰ ਇੰਡੀਆ ਵੀ ਲੈ ਕੇ ਗਏ, ਖੁੱਲ੍ਹੇਆਮ ਉਹਦੇ ਤੋਂ ਖਾਲਿਸਤਾਨ ਦੀ ਵਿਰੋਧਤਾ ਕਰਵਾਈ, ਅਜੀਤ ਡੋਵਲ ਦੇ ਨਾਲ ਵੀ ਉਹ ਮਿਲਦਾ। ਔਰ ਜੇ ਕੈਨੇਡੀਅਨ ਏਜੰਸੀਆਂ ਕਹਿੰਦੀਆਂ ਕਿ ਰਿਪੁਦਮਨ ਸਿੰਘ ਮਲਕ ਨੂੰ ਇਹਨਾਂ ਨੇ ਐਲੀਮੀਨੇਟ ਕੀਤਾ, ਫਿਰ ਕੋਈ ਪੁੱਛਿਆ ਜਾਏਗਾ ਕਿ ਭਾਈ ਮੇਨ ਮੁੱਖ ਦੋਸ਼ੀ ਤਾਂ ਜਿਹੜਾ ਉਸ ਸਾਰੇ ਦੇ ਨਾਲ ਰਿਪੁਦਮਨ ਸਿੰਘ ਮਲਕ ਨੂੰ ਇਹਨਾਂ ਨੇ ਬਣਾਇਆ ਸੀ, ਹਾਲਾਂਕਿ ਉਹਨੂੰ ਕੋਰਟ ਨੇ ਕ੍ਰੈਡੀਬਲ ਐਵੀਡੈਂਸ ਨਾ ਹੋਣ ਕਰਕੇ ਐਕਵਿਟ ਕੀਤਾ। ਫਿਰ ਉਹਨੂੰ ਮਾਰਨ ਦਾ ਕੀ ਮਕਸਦ ਸੀ? ਸੋ ਇਹਨਾਂ ਨੂੰ ਇੰਡੀਅਨਸ ਨੂੰ ਇਹ ਖੌਫ ਹੈ ਵੀ ਅਲਟੀਮੇਟਲੀ ਕਨਿਸ਼ਕਾ ਕਾਂਡ ਦੀਆਂ ਜਿਹੜੀਆਂ ਪਰਤਾਂ ਵੀ ਜਦੋਂ ਖੁੱਲੀਆਂ ਤੇ ਜਿਵੇਂ ਹਰਦੀਪ ਸਿੰਘ ਨਿੱਜਰ ਜਾਂ ਰਿਪੁਦਮਨ ਸਿੰਘ ਮਲਕ ਦੋਨਾਂ ਦੇ ਇਸ ਮਰਡਰ ਦੇ ਲਈ ਇੰਡੀਅਨ ਏਜੰਸੀਆਂ ਜ਼ਿੰਮੇਵਾਰ ਨੇ, ਈਵਨ ਕਨਿਸ਼ਕਾ ਕਾਂਡ ਲਈ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ। ਔਰ ਇਸ ਖਬਰ ਨੂੰ ਜਿਵੇਂ ਇਸ ਨੇ ਇੰਡੀਆ ਨਿਊਜ਼ ਨੇ ਦਿੱਤਾ ਕਿ ਬਈ ਸੈਂਡਿੰਗ ਏ ਕਲੀਅਰ ਮੈਸੇਜ ਆਫਟਰ ਦਾ ਕੈਨੇਡੀਅਨ ਪਾਰਲੀਮੈਂਟ ਅਬਜ਼ਰਵਡ ਸਾਇਲੈਂਸ ਇਨ ਮੈਮਰੀ ਆਫ ਖਾਲਿਸਤਾਨੀ ਟੈਰਰਿਸਟ ਹਰਦੀਪ ਸਿੰਘ ਨਿੱਜਰ, the Indian Consulate General in Vancouver, official है, Indian Consulate General, announced a memorial service to pay tribute to 329 victims of Khalistani bombing of Air India Kanishka flight in 1985. ਇਹ ਹੁਣ ਖਾਲਿਸਤਾਨੀ ਬੋmbing ਹੋ ਗਈ, ਉਹਦਾ ਬੋmbing ਦਾ ਨਾਂ ਹੀ ਖਾਲਿਸਤਾਨੀ ਬੋmbing ਇਹ ਕਹਿ ਰਹੇ ਨੇ। India stands at the forefront of countering the menace of terrorism and works closely with all nations to tackle this global threat. ਹੁਣ ਇੰਡੀਆ ਕਹਿੰਦਾ ਜੀ ਅਸੀਂ ਦੁਨੀਆ 'ਚ ਸਭ ਤੋਂ ਵੱਡਾ ਟੈਰਰਿਸਟ ਪ੍ਰਾਈਮ ਮਿਨਿਸਟਰ ਮੋਦੀ, ਜਿਹਨੂੰ 12 ਸਾਲ ਨਾ ਕੈਨੇਡਾ ਨਾ ਅਮਰੀਕਾ ਨਾ ਯੂਕੇ ਨੇ ਵੜਨ ਦਿੱਤਾ। ਕੋਈ ਪੁੱਛ ਸਕਦਾ ਇਹਨਾਂ ਨੂੰ ਵੀ ਕੀ ਰੀਜ਼ਨ ਸੀ? ਇਸ ਤੋਂ ਵੱਡਾ ਕੌਣ? ਔਰ RSS ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ ਜਿਹਨੇ ਗਾਂਧੀ ਤੋਂ ਲੈ ਕੇ ਹੁਣ ਤੱਕ ਸਮਝੌਤਾ ਐਕਸਪ੍ਰੈਸ ਔਰ ਮਾਲੇਗਾਂਵ ਬੋmbing, ਔਰ ਕਿਹੜਾ ਟੈਰਰਿਸਟ ਐਕਟ ਹੈ ਜਿਹੜਾ ਇਹਨਾਂ ਨੇ ਨਹੀਂ ਕੀਤਾ। ਲੇਕਿਨ ਉਹ ਕਹਿ ਰਹੇ ਨੇ ਜੀ ਅਸੀਂ ਦੁਨੀਆ 'ਚ ਟੈਰਰਿਜ਼ਮ ਦੇ ਖਿਲਾਫ ਲੜਨ ਵਾਲੇ। ਔਰ ਉਹਨਾਂ ਨੇ ਕਿਹਾ ਜੀ ਕਿ 39ਵੀਂ ਜਿਹੜੀ ਐਨੀਵਰਸਰੀ ਹੈ ਏਅਰ ਇੰਡੀਆ ਫਲਾਈਟ 182 ਕਨਿਸ਼ਕਾ ਦੀ, ਉਹਦੇ 'ਚ ਜਿਹੜਾ ਅਸੀਂ ਇਸ ਨੂੰ ਵੱਡੇ ਪੈਮਾਨੇ 'ਤੇ ਮੈਮੋਰੀਅਲ ਸਰਵਿਸ ਇਜ਼ ਸਕੈਜੂਲਡ ਐਟ 18:30 ਆਵਰਸ ਔਨ June 23rd ਐਟ ਦਾ ਏਅਰ ਇੰਡੀਆ ਮੈਮੋਰੀਅਲ ਐਟ ਸਟੈਨਲੀ ਪਾਰਕ ਸੈਪਰਲੀ ਪਲੇਗਰਾਊਂਡ ਏਰੀਆ। ਔਰ ਉਹਨਾਂ ਨੇ ਕਿਹਾ ਜੀ ਕਿ ਦੇ encourages members of Indian diaspora to join the event in a show of solidarity against terrorism. ਹੁਣ ਇਹ ਸਮਝਣ ਵਾਲੀ ਲਾਈਨ ਹੈ ਜਿਹੜੀ ਜੋ ਇੰਡੀਅਨ ਡਾਇਸਪੋਰਾ ਦਾ ਮਤਲਬ ਹਿੰਦੂਆਂ ਨੂੰ ਉਹ ਕਹਿ ਰਹੇ ਨੇ ਜੀ ਤੁਸੀਂ ਸੋਲੀਡੈਰਿਟੀ ਦਿਖਾਓ। ਇਹਦਾ ਮਤਲਬ ਇਹ ਹੈ ਕਿ ਸਿੱਖਾਂ ਨੇ ਤਾਂ ਕੈਨੇਡੀਅਨ ਪਾਰਲੀਮੈਂਟ ਨੂੰ ਵਿਨ ਓਵਰ ਕਰ ਲਿਆ, ਉਹਨਾਂ ਨੇ ਤਾਂ ਨਾਇਕ ਬਣਾ ਦਿੱਤਾ ਹਰਦੀਪ ਸਿੰਘ। ਹੁਣ ਤੁਸੀਂ ਆ ਕੇ ਜਿਹੜਾ ਉਹ ਗਲ ਪਾਓ ਔਰ ਤੁਸੀਂ ਦੱਸੋ ਕਿ ਬਈ ਤੁਸੀਂ ਇੰਡੀਅਨ ਜਿਹੜਾ ਉਹ ਨੈਸ਼ਨਲਿਸਟ ਹੈਗੇ ਹੋ। ਔਰ ਇਹ ਫਿਰ ਉਹਦੀ ਪੂਰੀ ਕਹਾਣੀ ਹੈ ਕਿ ਜੀ। ਔਰ ਇਸੇ ਲਾਈਨ ਦੇ ਉੱਤੇ ਦੂਸਰੇ ਮੀਡੀਆ ਨੇ ਵੀ, ਇਹਨਾਂ ਦੇ ਟ੍ਰਿਬਿਊਨ ਨੇ ਵੀ ਜਿਹੜਾ ਹੈਡਲਾਈਨ ਦਿੱਤਾ ਹੈ ਐਜ਼ ਕੈਨੇਡਾ ਆਨਰਸ ਨੂੰ ਕੋਟ ਅਨਕੋਟ ਕੀਤਾ ਕਿ ਦੇਖੋ ਕੈਨੇਡਾ ਨੇ ਕੀ ਕਰਤਾ। ਐਜ਼ ਕੈਨੇਡਾ ਆਨਰਸ ਖਾਲਿਸਤਾਨੀ ਐਕਟਿਵਿਸਟ ਹਰਦੀਪ ਸਿੰਘ ਨਿੱਜਰ, ਇੰਡੀਆ ਰਿਮਾਈਂਡਸ ਵਰਲਡ ਆਫ ਕਨਿਸ਼ਕਾ ਬੋmbing। ਹੁਣ ਤੁਸੀਂ ਇਹਨਾਂ ਦੀਆਂ ਹੈਡਲਾਈਨਸ ਤੋਂ ਅੰਦਾਜ਼ਾ ਲਾ ਲਓ ਵੀ ਇਹ ਪਾਰਲੀਮੈਂਟ ਨੇ ਜਿਹੜੀ ਰੈਕਗਨੀਸ਼ਨ ਦਿੱਤੀ ਹੈ ਹਰਦੀਪ ਸਿੰਘ ਨਿੱਜਰ ਨੂੰ, ਇਹਨੇ ਕਿਵੇਂ ਇਹਨਾਂ ਨੂੰ ਪੈਰੋਂ ਕੱਢਿਆ। ਔਰ ਕਿਤੇ ਉਹ ਉਸ ਦਾ ਰਿਵੈਂਜ ਲੈਣ ਦੀ ਗੱਲ ਕਰ ਰਹੇ ਨੇ, ਕਿਤੇ ਉਹ। ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਹਿਡਨ ਇਹਨਾਂ ਦਾ ਹੋਰ ਖੌਫ ਇਹਨਾਂ ਨੂੰ ਖਾ ਰਿਹਾ ਕਿ ਵੀ ਜੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜ਼ਿੰਮੇਵਾਰੀ ਇੰਡੀਅਨ ਸਟੇਟ ਦੇ ਉੱਤੇ ਆਈ ਹੈ, ਜੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ, ਔਰ ਉਹ ਸਾਰਾ ਜੋ ਟ੍ਰਾਇਲ ਚੱਲ ਰਿਹਾ, ਈਵਨ
ਇਹਨਾਂ ਦਾ ਹੀ ਬੰਦਾ ਰਿਪਦਮਨ ਸਿੰਘ ਮਲਕ, ਜਿਹਦੇ ਰਾਹੀਂ ਇਹਨਾਂ ਨੇ ਇਹ ਸਾਰਾ ਕਰਵਾਇਆ, ਈਵਨ ਉਹਨੂੰ ਵੀ ਇਹ ਖੁਦ ਹੀ ਐਲੀਮੀਨੇਟ ਕਰ ਰਹੇ ਨੇ, ਇਹਨਾਂ ਨੂੰ ਵੀ ਐਲੀਮੀਨੇਟ ਕਰਨ ਦਾ ਹੀ ਸ਼ਾਇਦ ਇਸ ਲਈ, ਅਦਰਵਾਈਜ਼ ਉਹ ਕਿੰਨੀ ਦੇਰ ਰਿਲੀਜ਼ ਤੋਂ ਬਾਅਦ ਵੀ ਸੀ ਉਹਨੂੰ ਤਾਂ ਸੱਦ ਕੇ ਉੱਥੇ ਆਨਰ ਕੀਤਾ। ਉਹਨਾਂ ਨੂੰ ਇਹ ਲੱਗਾ ਕਿ ਵੀ ਨੈਕਸਟ ਜਿਹੜੀ ਇਨਵੈਸਟੀਗੇਸ਼ਨ ਜਦੋਂ ਵੀ ਕੈਨੇਡਾ ਦੇ ਵਿੱਚ ਹੁਣ ਉਹ ਸਿਸਟਮ ਆ ਗਿਆ, ਔਰ ਜਿਹੜੀ ਇਸ ਵੇਲੇ ਸਪਿਨ ਹੈ ਇੰਡੀਅਨ ਟੈਰਰਿਜ਼ਮ ਦੇ ਖਿਲਾਫ, ਇੰਡੀਅਨ ਸਟੇਟ ਟੈਰਰਿਜ਼ਮ ਦੇ, ਉਹਨੂੰ ਲਿਬਰਲ ਪਾਰਟੀ ਨਾ ਵੀ ਆਏ, ਕੰਜ਼ਰਵੇਟਿਵ ਆ ਜਾਏ, ਕੋਈ ਹੋਰ ਆ ਜਾਏ, ਕੰਬੀਨੇਸ਼ਨ ਆ ਜਾਏ, ਹੁਣ ਕੋਈ ਪ੍ਰੋ ਇੰਡੀਆ ਲਾਈਨ ਉੱਥੇ ਲੈ ਨਹੀਂ ਸਕੇਗਾ, ਕਿਉਂਕਿ ਇੰਡੀਆ ਨੇ ਨਾ ਸਿਰਫ ਕੈਨੇਡਾ ਦੀ ਧਰਤੀ ਦੇ ਉੱਤੇ ਦਹਿਸ਼ਤਗਰਦੀ ਕੀਤੀ ਹੈ, ਪਰ ਉਹਨਾਂ ਨੇ ਕੈਨੇਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ ਕਿਸ ਕਿਸਮ ਦੀ ਦਖਲਅੰਦਾਜ਼ੀ ਹੈ ਜਿਹੜੀ ਇਨਕੁਆਇਰੀ ਤੋਂ ਬਾਹਰ ਆਏ, ਔਰ ਇਸ ਦੀ ਗੱਲ ਅਸੀਂ ਲਗਾਤਾਰਤਾ ਨਾਲ ਕਰਦੇ ਰਹਾਂਗੇ ਜਿਉਂ-ਜਿਉਂ ਇਹ ਕਹਾਣੀ ਅੱਗੇ ਤੁਰਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।